ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਆਮ ਆਦਮੀ ਕਲੀਨਿਕਾਂ ਦੀ। ਇਹਨਾਂ ਦੇ ਫੱਟਿਆਂ ਤੋਂ ਕਹਿੰਦੇ ਹੁਣ ਮੁੱਖ ਮੰਤਰੀ ਸਾਹਿਬ ਦੀ ਫੋਟੋ ਲੈ ਜੂਗੀ, ਤੇ ਜੇਕਰ ਫੋਟੋ ਹੀ ਲਏਗੀ ਤੇ ਫਿਰ ਫੋਟੋਆਂ ਪਿੱਛੇ ਤਾਂ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ ਜੀ। ਨਹੀਂ, ਫੋਟੋ ਲੱਗੀ ਹੋਈ ਕਿਹਦੀ ਹੈ? ਹੂੰ, ਲੱਗੀ ਹੋਈ ਉਸ ਵਿਅਕਤੀ ਦੀ ਹੈ ਜਿਹੜਾ ਕਹਿੰਦਾ ਸੀ ਕਿ ਆ ਫੋਟੋ ਕਲਚਰ ਖਤਮ ਹੋਣਾ ਚਾਹੀਦਾ। ਜਿਹੜਾ ਕਹਿੰਦਾ ਸੀ ਐਂਬੂਲੈਂਸਾਂ ਦੀ ਵੀ ਜਿਹੜਾ ਫੋਟੋ, ਸਾਈਕਲਾਂ ਦੀ ਵੀ ਫੋਟੋ। ਬਿਲਕੁਲ ਬਿਲਕੁਲ ਹੈ ਨਾ, ਐਂਬੂਲੈਂਸਾਂ ਦੇ ਉੱਤੇ, ਫਿਰ ਜਿਹੜੀ ਕਰੋਨਾ ਕਿੱਟ ਦੇ ਉੱਤੇ ਕੈਪਟਨ ਦੀਆਂ ਫੋਟੋਆਂ ਹੈ, ਫਿਰ ਜੀ ਸਾਈਕਲਾਂ ਦੀਆਂ ਚੈਨਾਂ ਕਵਰ ਤੋਂ ਲੈ ਕੇ ਟੋਕਰੀਆਂ ਤੱਕ ਦੇ ਉੱਤੇ, ਫਿਰ ਇੱਥੋਂ ਤੱਕ ਕਿ ਕਹਿੰਦੇ ਜੀ ਢੀਂਡਸੇ ਹੋਰੀ ਪਿੰਡਾਂ ਨੂੰ ਬੇਲ ਵੀ ਜਿਹੜੀ ਵੰਡਦੇ ਨੇ ਉਹਨਾਂ ਪਤੀਲਿਆਂ ਤੇ ਵੀ ਬਾਦਲ ਤੇ ਢੀਂਡਸਾ ਆਪਣੀ ਫੋਟੋ ਲਾ ਲੈਂਦੇ ਨੇ ਜੀ। ਤੇ ਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਕਿ ਪਤੀਲੇ ਮਾਂਜ ਦੇਣੇ ਆ। ਤੇ ਉਹ ਵਿਅਕਤੀ ਜਦੋਂ ਸੱਤਾ ਚ ਆਵੇ ਤੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੋਰਡਿੰਗ ਦੀ ਹੜ ਆ ਜਾਵੇ ਫੋਟੋਆਂ ਵਾਲਾ, ਉਹਨਾਂ ਦੇ ਰਾਜ ਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ, ਹੋਰਨਾਂ ਸੂਬਿਆਂ 'ਚ ਵੀ ਕਰੋੜਾਂ ਰੁਪਇਆ ਖਰਚ ਕੇ ਫੋਟੋ ਲਾਈ ਜਾਵੇ। ਹਾਂਜੀ। ਤੇ ਇੱਥੋਂ ਤੱਕ ਕਿ ਰੁਜ਼ਗਾਰ ਮੇਲਿਆਂ ਦੇ ਵਿੱਚ ਲਿਫਾਫਿਆਂ ਤੋਂ ਲੈ ਕੇ ਨਿਯੁਕਤੀ ਪੱਤਰਾਂ ਤੱਕ ਦੇ ਕਵਰਾਂ ਦੇ ਉੱਤੇ ਉੱਪਰ ਜਿਹੜਾ ਚੜਾ ਕੇ ਲਿਫਾਫਾ ਜਿਹਾ ਦਿੱਤਾ ਜਾਂਦਾ ਉਹਦੇ ਉੱਤੇ ਮਾਨ ਸਾਹਿਬ ਦੀਆਂ ਫੋਟੋਆਂ ਹੋਣ, ਤੇ ਜੇ ਉੱਥੇ ਤੱਕ ਜਾ ਸਕਦੀ ਹੈ ਫਿਰ ਭਾਈ ਮਹੱਲਾ ਕਲੀਨਿਕ ਤੇ ਵੀ ਲੱਗ ਸਕਦੀ ਹੈ। ਤੇ ਅਗਲਿਆਂ ਨੇ ਲਾ ਲਈ, ਸਰਕਾਰ ਆ ਵੀ ਅਗਲਿਆਂ ਦੀ। ਫਿਰ ਹੁਣ ਲਾਉਣ ਕਿਉਂ ਲੱਗੇ ਹੋ? ਫਿਰ ਅੜੇ ਰਹਦੇ ਨਾ। ਜਵਾਬ ਤਾਂ ਸੀ, ਤੁਸੀਂ ਕਹਿੰਦੇ ਕਿ ਸਾਨੂੰ ਨਹੀਂ ਲੋੜ ਕੇਂਦਰ ਦੀ, ਸਾਨੂੰ ਵੀ ਚਾਹੀਦਾ ਫੰਡ, ਅਸੀਂ ਤਾਂ ਆਪਣੇ ਦਮ ਤੇ ਲਾਈ ਆ ਤੇ ਲਾ ਕੇ ਰੱਖਾਂਗੇ। ਕਿਉਂਕਿ ਮਸਲਾ ਹੀ ਕੀ ਸੀਗਾ ਜਨਾਬ, ਖਜ਼ਾਨਾ ਤਾਂ ਇੰਨਾ ਭਰਨਾ ਸੀਗਾ ਰੇਤ ਮਾਫੀ ਵਾਲੇ ਨੂੰ ਨੱਥ ਪਾਉਣ ਤੇ ਸ਼ਰਾਬ ਮਾਫੀ ਵਾਲੇ ਮਸਲੇ ਤੇ ਤਾਂ ਬਾਗੋ ਬਾਗ ਨੱਥ ਨਹੀਂ ਪਈ ਤੁਹਾਡੀ। ਖਜ਼ਾਨਾ ਜੇ ਭਰਿਆ ਹੁੰਦਾ ਜਾਂ ਆਪਣੇ ਖਰਚੇ ਘਟਾਏ ਹੁੰਦੇ ਜਾਂ VIP ਕਲਚਰ ਛੱਡਿਆ ਹੁੰਦਾ ਤਾਂ ਫਿਰ ਫੋਟੋਆਂ ਲੱਗੀਆਂ ਰਹਿ ਜਾਣੀਆਂ ਸੀ। ਪ੍ਰਵੀਨ ਜੀ ਨੇ ਸਿਹਤ ਵਾਲੇ ਮਾਮਲੇ ਦੇ ਵਿੱਚ NHM ਦੇ ਤਹਿਤ ਸਾਡਾ 650 ਕਰੋੜ ਇੱਕ ਰੋਕਿਆ ਹੋਇਆ, 1100 ਕਰੋੜ ਇੱਕ ਰੋਕਿਆ ਹੋਇਆ ਹੈ ਨਾ, ਤੇ ਇਸ ਹਿਸਾਬ ਨਾਲ ਇਹ ਕਰੀਬ 1700 ਕਰੋੜ ਰੁਪਏ, 1750 ਕਰੋੜ ਰੁਪਇਆ ਰੋਕ ਕੇ ਬੈਠੇ ਨੇ ਸਾਡਾ। ਤੇ ਹੁਣ ਪੰਜਾਬ ਦਾ ਸਿਹਤ ਵਿਭਾਗ ਤੇ ਕੇਂਦਰੀ ਸਿਹਤ ਮੰਤਰਾਲਾ, ਇਹਨਾਂ ਦੇ ਅਧਿਕਾਰੀਆਂ ਦੀ ਆਪਸੀ ਤਾਲਮੇਲ ਹੋਈ ਕਿ ਜੀ ਸਾਡੇ ਤਾਂ ਮੁੱਢਲੇ ਸਿਹਤ ਕੇਂਦਰਾਂ ਦਾ ਬੁਰਾ ਹਾਲ ਹੈ ਜੀ, ਉੱਥੇ ਦਵਾਈ ਬੂਟੀ ਨਹੀਂ ਮਿਲਦੀ ਜੀ, ਐਕਸਰੇ ਨਹੀਂ ਹੁੰਦੇ ਜੀ, ਆਹ ਨਹੀਂ ਹੁੰਦਾ ਜੀ, ਕੋਈ ਕੁਛ ਹੈ ਨਹੀਂ ਜੀ, ਤੁਸੀਂ ਕੁਛ ਕਰੋ। ਉਹ ਕਹਿੰਦੇ ਵੀ ਤੁਹਾਨੂੰ ਮਹੱਲਾ ਕਲੀਨਿਕ ਨੇ, ਆਮ ਆਦਮੀ ਕਲੀਨਿਕ ਨੇ, ਉੱਥੇ ਅਸੀਂ ਕੀ ਕਰੀਏ? ਤੁਸੀਂ ਤਾਂ ਮੁੱਢਲੇ ਸਿਹਤ ਕੇਂਦਰ ਰਹਿਣੇ ਨਹੀਂ ਦਿੱਤੇ ਉਹਨਾਂ ਨੂੰ। ਕਹਿੰਦੇ ਜੀ ਫੇਰ ਕੀ? ਕਹਿੰਦੇ ਉਹਨਾਂ ਦਾ ਨਾਮ ਬਦਲੋ। ਚੱਲ ਇਸ ਪਹਿਲੂ ਤੇ ਹਮੀਰ ਸਿੰਘ ਹੋਰੀ ਇੱਕ ਟਿੱਪਣੀ ਕਰ ਰਹੇ ਸੀ। ਠੀਕ ਹੈ। ਹਮੀਰ ਸਿੰਘ ਹੋਰੀ ਕਹਿੰਦੇ ਕਿ ਇਸ ਗੱਲ ਤੋਂ ਤਾਂ ਇਹਨਾਂ ਨੂੰ ਇਤਰਾਜ਼ ਹੈਗਾ ਕਿ ਤੁਸੀਂ ਮੁੱਢਲੇ ਸਿਹਤ ਕੇਂਦਰਾਂ ਨੂੰ ਮਹੱਲਾ ਕਲੀਨਿਕ, ਆਮ ਆਦਮੀ ਕਲੀਨਿਕ ਕਿਉਂ ਬਣਾ ਲਿਆ? ਪਰ ਜਿਹੜੀ ਤੁਸੀਂ ਆਪਣੀਆਂ ਯੋਜਨਾਵਾਂ ਲਿਖ ਰਹੇ ਹੋ, ਆਯੁਸ਼ਮਾਨ ਯੋਜਨਾ, ਜਿਹੜਾ ਪੰਜਾਬ ਦੇ ਵਿੱਚ ਪੜ੍ਹਨਾ ਵੀ ਔਖਾ, ਬੋਲਣਾ ਵੀ ਔਖਾ, ਤੁਸੀਂ ਸੂਬਿਆਂ ਦੀਆਂ ਭਾਸ਼ਾਵਾਂ ਤੇ ਵੀ ਤਾਂ ਡਾਕਾ ਮਾਰ ਰਹੇ ਹੋ ਇਹ ਸਾੜ ਚ ਆਪਣੀਆਂ ਯੋਜਨਾਵਾਂ ਦੇ ਨਾਲ। ਸਹੀ, ਬਿਲਕੁਲ ਸਹੀ ਹੈ। ਸੋ ਇਹ ਤਰੀਕਾ ਵੀ ਤਾਂ ਇੱਕ ਕੇਂਦਰੀਕਰਨ ਕਰਨ ਦਾ ਹੈ ਨਾ। ਇਸ ਪ੍ਰਕਿਰਿਆ ਚ ਫਿਰ ਪੰਜਾਬ ਸਰਕਾਰ ਨੇ ਜੀ ਹੁਣ ਗੋਡੇ ਲਾਤੇ ਕੇਂਦਰ ਮੂਹਰੇ। ਠੀਕ ਹੈ। ਕਹਿੰਦੇ ਜੀ ਇਹ ਕਰੋ, ਅਸੀਂ 850 ਮਿੰਟ 870 ਕੁ ਮਹੱਲਾ ਕਲੀਨਿਕ ਨੇ, ਤੇ 870 ਕੁ ਮਹੱਲਾ ਕਲੀਨਿਕਾਂ ਦੇ ਵਿੱਚੋਂ 400 ਤਾਂ ਉਹ ਨੇ ਪ੍ਰਵੀਨ ਜੀ ਜਿੱਥੇ ਮਤਲਬ ਕਿ ਕਿਸੇ ਸੁਵਿਧਾ ਕੇਂਦਰ ਚ ਖੋਲ ਲਿਆ, ਕਿਸੇ ਇਮਾਰਤ ਚ ਖੋਲ ਲਿਆ, ਕੋਈ ਹੋਰ ਥਾਂ ਤੇ ਖੋਲਤਾ। ਪਰ ਜਿਹੜੇ ਬਿਲਕੁਲ ਕੇਂਦਰੀ ਯੋਜਨਾਵਾਂ ਦੇ ਤਹਿਤ ਵਾਲੀਆਂ ਇਮਾਰਤਾਂ ਸੀਗੀਆਂ, ਮੁੱਢਲੇ ਸਿਹਤ ਕੇਂਦਰ ਸੀਗੇ, ਜਿਹੜਾ ਉੱਥੇ ਖੋਲੇ, ਉਹ 400 ਤੇ ਫੱਟਾ ਹਟਾ ਜੂਗਾ। ਉਹ ਅੱਛਾ, ਅੱਧੇ ਕੁ ਬਚ ਜਾਣਗੇ ਅਜੇ, ਪਰ ਅੱਧੇ ਤੇ ਉਹ ਨਾਮ ਵੀ ਹਟਾਉਣਾ ਪੈਣਾ ਆਮ ਆਦਮੀ ਕਲੀਨਿਕ ਦਾ, ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵੀ ਲਾਉਣੀ ਪੈਣੀ ਹੈ। ਤੇ ਹੁਣ ਡਾਕਟਰ ਬਲਵੀਰ ਸਿੰਘ ਜੀ ਕਹਿ ਰਹੇ ਨੇ ਜੀ ਪਹਿਲਾਂ ਪੰਜਾਬ ਦੀ ਸਿਹਤ ਜ਼ਰੂਰੀ ਹੈ, ਲੋਕਾਂ ਦੀ ਸਿਹਤ ਜ਼ਰੂਰੀ ਹੈ, ਨਾਮਾਂ ਚ ਕੀ ਰੱਖਿਆ, ਫੋਟੋਆਂ ਚ ਕੀ ਰੱਖਿਆ? ਇਹ ਫਿਰ ਪਹਿਲੇ ਦਿਨ ਨਹੀਂ ਪਤਾ ਸੀ ਕਿ ਨਾਮਾਂ ਤੇ ਫੋਟੋਆਂ ਚ ਕੀ ਰੱਖਿਆ, ਹੁਣ ਚੇਤੇ ਕਿਉਂ ਆਇਆ? ਪਰ ਕੇਂਦਰ ਦੇ ਨਖਰਾ ਦੇਖੋ ਤੇ ਧੋਖੇ ਦੀ ਹੱਦ ਦੇਖੋ। ਉਹ ਕਹਿੰਦੇ ਤੁਸੀਂ ਨਾ ਬਦਲ ਲਓ, ਫੋਟੋ ਹਟਾ ਲਓ, ਫਿਰ 650 ਕਰੋੜ ਦਿਆਂਗੇ ਕਿਸ਼ਤਾਂ ਚ, ਪਰ ਪਿਛਲਾ ਹਿਸਾਬ ਨਾ ਮੰਗਿਓ। ਉਹ ਅੱਛਾ, ਮਤਲਬ ਪਿਛਲਾ 11 ਜਿਹੜਾ 1750 ਕਰੋੜ ਆ ਉਹ ਨਹੀਂ ਮਿਲਣਾ ਹੁਣ। ਉਹ ਕਿਆ ਜੇ ਉਹਨਾਂ ਦੀ ਨੀਅਤ ਸਾਫ਼ ਹੁੰਦੀ ਤਾਂ ਹੁਣ ਤੱਕ ਸਾਡਾ 10,000 ਕਰੋੜ ਪੇਂਡੂ ਵਿਕਾਸ ਫੰਡ ਆ ਗਿਆ ਹੁੰਦਾ। ਜੇ ਉਹਨਾਂ ਦੀ ਨੀਅਤ ਸਾਫ਼ ਹੁੰਦੀ, GST ਦਾ ਸਾਡਾ ਪੈਸਾ ਪਹੁੰਚਦੇ ਹੀ ਵਾਪਸ ਕਰਦੇ ਕਿ ਭਾਈ ਆ ਤੁਹਾਨੂੰ ਖਰਚੇ ਵੀ ਕਰਨੇ ਆ ਤੁਸੀਂ। ਸਹੀ, ਬਿਲਕੁਲ ਸਹੀ। ਤੇ ਪਹਿਲੂ ਤਾਂ ਇਸ ਕਦਰ ਖੜਾ ਕਿ ਪੰਜਾਬ ਦੇ ਸਿਰ ਤੇ ਨਵਾਂ ਕਰਜ਼ਿਆਂ ਦਾ ਬੋਝ ਪੈਣਾ, ਸਥਿਤੀ ਤਾਂ ਇੱਥੇ ਲਿਆ ਕੇ ਖੜਾ ਦਿੱਤੀ ਗਈ। ਤੇ ਇਹਦੇ ਵਿੱਚ ਇਹ ਮਹੱਲਾ ਕਲੀਨਿਕਾਂ ਦਾ ਨਾਮ ਬਦਲਣ ਪਿੱਛੇ ਵੀ ਇੱਕ
ਰਾਜਨੀਤਿਕ ਪਹਿਲੂ ਵੀ ਹੈ ਹੂੰ, ਔਰ ਹੂੰ, ਕੁਝ ਧਿਰਾਂ ਖਾਸ ਕਰਕੇ ਆਮ ਆਦਮੀ ਪਾਰਟੀ ਦੀਆਂ ਅੰਦਰਲੀਆਂ ਕੁਝ ਧਿਰਾਂ ਹੂੰ, ਹੂੰ, ਇਹ ਵੀ ਮਹਿਸੂਸ ਕਰਦੀਆਂ ਨੇ ਕਿ ਇਸ ਸਮਝੌਤੇ ਨੂੰ ਸਿਰੇ ਚੜਾਉਣ ਪਿੱਛੇ ਕੇਜਰੀਵਾਲ ਦੀ ਭੂਮਿਕਾ ਵੀ ਹੈ, ਜਦੋਂ ਕਿ ਭਗਵੰਤ ਮਾਨ ਨਹੀਂ ਚਾਹੁੰਦੇ ਸੀ ਕਿ ਅਸੀਂ ਸਾਰ ਲਾਂਗੇ। ਹੂੰ। ਉਹ ਭੂਮਿਕਾ ਕੀ, ਉਹ ਭੂਮਿਕਾ ਇਸ ਲਈ ਹੈ ਕਿ ਮੁੱਖ ਮੰਤਰੀ ਦੀ ਫੋਟੋ ਉਤਰ ਜਾ। ਸਹੀ। ਕੇਜਰੀਵਾਲ ਦੀ ਇਹ ਇੱਛਾ ਹੈ ਕਿ ਉਹ ਦਿਖਣੋਂ ਬੰਦ ਹੋ ਜਾਵੇ, ਕਿਉਂਕਿ ਉਹ ਤਾਂ ਕਹਿਣ ਲੱਗ ਪਏ ਕਿ ਕੰਮ ਕਰਾਉਣ ਲਈ ਮੇਰੇ ਕੋਲ ਆਵੋ। ਸਹੀ ਹੈ, ਬਿਲਕੁਲ। ਕਹਿੰਦੇ ਆਹੋ ਜਿਵੇਂ ਤੁਸੀਂ ਕਿਹਾ ਸੀ ਉਦੋਂ ਤੁਸੀਂ ਦੱਸ ਹੀ ਤਾਂ ਰਹੇ ਸੀ ਵੀ ਉਹ ਇੱਕ ਤਾਂ ਇਹ ਪ੍ਰਭਾਵ ਸਿਰਜਣਾ ਚਾਹੁੰਦੇ ਨੇ ਵੀ ਮੁੱਖ ਮੰਤਰੀ ਤੋਂ ਡਰੱਗ ਦੇ ਮਾਮਲੇ ਤੇ ਹੋਇਆ ਹੀ ਕੁਛ ਨਹੀਂਗਾ। ਦੂਜਾ ਇੱਕ ਗੋਲੀ ਬਿਲਕੁਲ। ਸੋਲੀ ਮੈਂ ਹੀ ਹੈ, ਭਾਵੇਂ ਬੈਠਾ ਮੈਂ ਦਿੱਲੀ ਹਾਂ ਪਰ ਕੰਟਰੋਲ ਹਾਂ। ਮੇਰਾ ਹੀ ਹੈ। ਜੀ।